ਇਹ ਖੇਡ ਏ ਸ਼ੇਰ ਦਲੇਰ ਜਵਾਨਾਂ ਦਾ, ਨਵਾਬਾਂ ਦਾ ਤੇ ਰਾਠਾਂ ਦਾ। ਉੱਚੇ ਸ਼ਿਮਲੇ, ਸੋਹਣੀਆਂ ਪੱਗਾਂ ਤੇ ਗੱਭਰੂ ਜਵਾਨ ਘੋੜਿਆਂ ਤੇ ਇੱਕ ਵੱਖਰੀ ਸ਼ਾਨ ਤੇ ਚੜਤਲ ਨਾਲ ਸਵਾਰ ਹੋ ਕੇ ਇਸ ਮੂੰਹ ਜ਼ੋਰ ਜਾਨਵਰ ਨੂੰ ਆਪਣੇ ਹਿਸਾਬ ਨਾਲ ਸਰ ਪਟ ਨਸਾਉਂਦਿਆਂ ਹੋਇਆਂ ਫਟੀਆਂ, ਆੜੀਆਂ ਤੇ ਪੜਤਾੜੀਆਂ ਲਾਉਂਦੇ ਨੇ ਪਏ। ਪਰ ਸ਼ਾਜ਼ੋ ਨਾਦਰ ਇਹ ਜੇ ਕੋਈ ਟੀਮ ਛੱਕਾ ਮਾਰੇ ਜਾਂ ਇੰਜ ਕਹਿ ਲਓ ਜੇ ਕੋਈ ਪੂਰੇ 100 ਨੰਬਰ ਲਵੇ। ਇਹ ਮੇਲਾ ਮੰਡੀ ਬਹਾਉਦੀਨ ਦੇ ਇੱਕ ਪਿੰਡ ਸ਼ਾਣੇ ਲੋਕਾਂ ਲੱਗਿਆ ਹੋਇਆ ਹੈ। ਖੇਡ ਦਾ ਸਵਾਦ ਲੈਣ ਦੇ ਨਾਲ ਅਸੀਂ ਆਪਣੇ ਬੇਲੀਆਂ ਯਾਸਰ ਟਿਵਾਣੇ ਹੋਰਾਂ ਕੋਲੋਂ ਖੇਡ ਤੇ ਸਗੀਰ ਰਿੰਦ ਹੋਰਾਂ ਕੋਲੋਂ ਘੋੜਿਆਂ ਦੀਆਂ ਰੰਗਾਂ ਤੇ ਨਸਲਾਂ ਬਾਰੇ ਗੱਪਸ਼ਪ ਕਰ ਰਹੇ ਸਾਂ ਜੇ ਇੱਕ ਨਾਂ ਸਪੀਕਰ ਤੋਂ ਬਾਰ-ਬਾਰ ਬੁਲਾਇਆ ਜਾ ਰਿਹਾ ਸੀ। ਉਹ ਨਾਂ ਸੀ ਚੌਧਰੀ ਖੁਦਾਯਾਰ ਮਹਿਦੀ ਹੋਰਾਂ ਦਾ। ਇਹ ਨਾਂ ਇੰਨੀ ਚਾਹ ਤੇ ਹਸਰਤ ਨਾਲ ਲਿਆ ਜਾ ਰਿਹਾ ਸੀ ਜੇ ਸਾਥੋਂ ਵੀ ਰਿਹਾ ਨਾ ਗਿਆ ਤੇ ਅਸੀਂ ਯਾਸਰ ਬਈ ਜਿਹੜੇ ਆਪ ਵੀ ਸਵਾਰ ਨੇ ਤੇ ਨੇਜ਼ਾਬਾਜ਼ੀ ਦੇ ਮੁਕਾਬਲਿਆਂ 'ਚ ਹਿੱਸਾ ਲੈਂਦੇ ਰਹੇ ਨੇ, ਉਹਨਾਂ ਨੂੰ ਇਸ ਸ਼ਖਸੀਅਤ ਦੇ ਬਾਰੇ 'ਚ ਪੁੱਛ ਲਿਆ। ਉਹਨਾਂ ਫਿਰ ਇੱਕ ਐਸੀ ਦਾਸਤਾਨ ਸੁਣਾਈ ਕਿ ਦਿਲ ਕੀਤਾ ਜੇ ਕਾਸ਼ 1 ਸਾਲ ਪਹਿਲੇ ਆਏ ਹੁੰਦੇ ਤੇ ਉਸ ਕਮਾਲ ਦੇ ਸ਼ਾਹ ਸਵਾਰ ਨੂੰ ਆਪਣੀ ਅੱਖੀਂ ਖੇਡਦੇ ਤੇ ਦੌੜਦੇ ਦੇਖਿਆ ਹੁੰਦਾ। ਖੁਦਾਯਾਰ ਮਹਿਦੀ ਇੱਕ ਸਵਾਰ ਏ ਤੇ ਖੇਡਦਿਆਂ ਹੀ ਇਸ ਦੁਨੀਆ ਦਾ ਭਰਿਆ ਮੇਲਾ ਛੱਡ ਗਿਆ ਹੈ। ਇਸ ਜਵਾਨ ਦਾ ਇਹ ਤਾਰਫ ਨਾਕਾਫੀ ਸੀ। ਢੇਰ ਸਾਰੇ ਸਵਾਲ ਜਿਹੜੇ ਸਾਡੇ ਜ਼ਿਹਨ ਵਿੱਚ ਉਹਨਾਂ ਦੀ ਹਸਤੀ ਨੂੰ ਲੈ ਕੇ ਆਏ, ਉਹਨਾਂ ਦਾ ਜਵਾਬ ਲੈਣ ਅਸੀਂ ਅਗਲੇ ਦਿਨ ਮੰਡੀ ਬਹਾਉਦੀਨ ਦੇ ਇਲਾਕੇ ਚੇਲਿਆਂ ਵਾਲਾ ਪੜ ਗਏ। ਇੱਥੇ ਸਾਡੀ ਮੁਲਾਕਾਤ ਹੋਈ ਚੌਧਰੀ ਖੁਦਾਯਾਰ ਮਹਿਦੀ ਹੋਰਾਂ ਦੇ ਨਿੱਕੇ ਭਰਾ ਚੌਧਰੀ ਮੁਹੰਮਦ ਯਾਰ ਮਹਿਦੀ ਹੋਰਾਂ ਨਾਲ। ਜਵਾਨ ਭਰਾ ਦੇ ਇੰਜ ਟੁਰ ਜਾਣ ਦਾ ਅਫਸੋਸ ਕਰਨ ਤੋਂ ਬਾਅਦ ਉਹਨਾਂ ਨੂੰ ਚੇਲਿਆਂ ਵਾਲੇ ਆਉਣ ਦਾ ਆਪਣਾ ਮਕਸਦ ਦੱਸਿਆ ਤੇ ਫਿਰ ਬੜਾ ਹੀ ਔਖਾ ਉਹਨਾਂ ਨੂੰ ਖੁਦਾਯਾਰ ਮਹਿਦੀ ਹੋਰਾਂ ਦੀ ਚੰਦ ਬਾਤਾਂ ਤੁਹਾਡੇ ਤੇ ਸਾਡੇ ਨਾਲ ਸਾਂਝੀਆਂ ਕਰਨ ਤੇ ਰਾਜ਼ੀ ਕੀਤਾ। ਕਿਉਂ ਜੇ ਖੁਦਾਯਾਰ ਦੇ ਜਾਣ ਤੋਂ ਬਾਅਦ ਕੋਈ ਵੀ ਖੁਦਾਯਾਰ ਦੇ ਮੌਜੂ ਤੇ ਗੱਲ ਕਰਨ ਨੂੰ ਤਿਆਰ ਨਹੀਂ ਸੀ ਜੇ ਇਸ ਟੱਬਰ ਦਾ ਦੁੱਖ ਹੋਰ ਵੱਧ ਜਾਂਦਾ ਹੈ ਤੇ ਰੂਹ ਤੇ ਜਿਗਰ ਤੇ ਲੱਗੀਆਂ ਸੱਟਾਂ ਫਿਰ ਤਾਜ਼ੀਆਂ ਹੋ ਜਾਂਦੀਆਂ ਨੇ। ਚੌਧਰੀ ਮੁਹੰਮਦ ਯਾਰ ਮਹਿਦੀ ਹੋਰਾਂ ਨਾਲ ਕੀ ਗੱਲਬਾਤ ਹੋਈ ਇਹ ਵੀ ਤੁਹਾਨੂੰ ਦਿਖਾਉਂਦੇ ਹਾਂ, ਪਰ ਪਹਿਲੇ ਗੁੱਜਰ ਖਾਨਦਾਨ ਦੇ ਉਸ ਰੋਸ਼ਨ ਚਿਰਾਗ ਬਾਰੇ ਜਾਣ ਲਓ ਜਿਹਦਾ ਕਰਕੇ ਇਹ ਸਾਰੀ ਗੱਲ ਸ਼ੁਰੂ ਕੀਤੀ ਹੈ। ਸਾਲ 1988 ਮਾਰਚ ਦੀ 2 ਤਾਰੀਖ ਨੂੰ ਖੁਦਾਯਾਰ ਮਹਿਦੀ ਚੌਧਰੀ ਅਹਿਮਦ ਖਾਨ ਹੋਰਾਂ ਦੇ ਘਰ ਪੈਦਾ ਹੋਏ। ਪੜ੍ਹਾਈ ਲਿਖਾਈ ਮੰਡੀ ਬਹਾਉਦੀਨ ਤੇ ਗੁਜਰਾਤ ਦੇ ਸਕੂਲਾਂ ਕਾਲਜਾਂ 'ਚੋਂ ਮੁਕੰਮਲ ਕੀਤੀ ਤੇ ਘੁੜਸਵਾਰੀ ਤੇ ਨੇਜ਼ਾਬਾਜ਼ੀ ਉਹਨਾਂ ਦੇ ਖੂਨ 'ਚ ਸ਼ਾਮਿਲ ਸੀ। ਖੁਦਾਯਾਰ ਦਾ ਬਚਪਨ ਤੇ ਜਵਾਨੀ ਘੋੜੇ ਸਾਂਭਦਿਆਂ ਤੇ ਘੋੜੇ ਦੌੜਾਉਂਦਿਆਂ ਪਈ ਲੰਘਦੀ ਸੀ। ਪੰਜਾਬ ਦੇ ਨਿੱਕੇ ਵੱਡੇ ਸਾਰੇ ਮੇਲਿਆਂ ਮੁਕਾਬਲਿਆਂ ਵਿੱਚ ਚੌਧਰੀ ਅਹਿਮਦ ਖਾਨ ਆਪਣੇ 3 ਪੁੱਤਰਾਂ ਸਰਫਰਾਜ਼ ਮਹਿਦੀ, ਖੁਦਾਯਾਰ ਮਹਿਦੀ ਤੇ ਮੁਹੰਮਦ ਯਾਰ ਮਹਿਦੀ ਦੇ ਨਾਲ ਹਿੱਸਾ ਲੈਂਦੇ ਸਨ। ਇਹ ਚਾਰੇ ਪਿਓ ਪੁੱਤ ਚੋਟੀ ਦੇ ਖਿਲਾੜੀ ਕਮਾਲ ਦੇ ਸਵਾਰ ਸਨ ਤੇ ਜਦੋਂ ਇਹ ਚਾਰੇ ਇਕੱਠੇ ਘੋੜੇ ਦੌੜਾਉਂਦੇ, ਕਿੱਲੇ ਪੱਟਦੇ, ਨੇਜ਼ੇ ਲਹਿਰਾਉਂਦੇ, ਠਾਠਾਂ ਮਾਰਦੇ ਮੁਕਾਬਲੇ ਜਿੱਤਦੇ ਸਨ, ਇਹ ਮੰਜ਼ਰ ਵੇਖਣ ਲਾਇਕ ਹੁੰਦਾ ਤੇ ਲੋਕੀ ਕਈ ਦਿਨ ਉਸ ਮੇਲੇ ਦਾ ਇੰਤਜ਼ਾਰ ਕਰਦੇ ਸਨ ਜਿੱਥੇ ਇਹਨਾਂ ਦੇ ਆਉਣ ਦੀ ਦੱਸ ਪੈਂਦੀ ਸੀ। ਸਭ ਤੋਂ ਪਹਿਲੇ ਮੈਂ ਤੁਹਾਡਾ ਮਸ਼ਕੂਰ ਹਾਂ ਕਿ ਤੁਸੀਂ ਮਿਹਰਬਾਨੀ ਕੀਤੀ, ਤੁਸੀਂ ਸਾਡੇ ਕੋਲ ਆਏ, ਸਾਨੂੰ ਟਾਈਮ ਦਿੱਤਾ ਤੇ ਸਾਡੇ ਕੋਲ ਪੁੱਛਿਆ। ਇਹ ਘੋੜਸਵਾਰੀ ਸਾਨੂੰ ਸਾਡੇ ਆਬਾਈ ਅਜਦਾਦ ਤੋਂ ਮਿਲਦੀ ਆ ਰਹੀ ਹੈ। ਸਭ ਤੋਂ ਪਹਿਲੇ ਸਾਡੇ ਦਾਦਾ ਅਬੂ, ਉਹਨਾਂ ਤੋਂ ਪਹਿਲੇ ਵੀ ਕੋਈ 2-3 ਪੀੜ੍ਹੀਆਂ ਉਹਨਾਂ ਤੋਂ ਪਹਿਲੇ ਦੀ ਅਸੀਂ ਇਹ ਨੇਜ਼ਾਬਾਜ਼ੀ ਸ਼ੁਰੂ ਕੀਤੀ ਹੈ ਜੀ। ਉਸ ਤੋਂ ਬਾਅਦ ਮੇਰੇ ਬਜ਼ੁਰਗ ਨੇਜ਼ਾਬਾਜ਼ੀ ਕਰਦੇ ਰਹੇ। ਉਸ ਤੋਂ ਬਾਅਦ ਅਸੀਂ 3 ਭਾਈ ਔਰ ਬਜ਼ੁਰਗ ਇਕੱਠੇ ਚਾਰੇ ਅਸੀਂ ਨੇਜ਼ਾਬਾਜ਼ੀ ਕਰਦੇ ਰਹੇ ਹਾਂ। ਮੇਰੇ ਦਾਦਾ ਅਬੂ ਦਾ ਨਾਂ ਸੀ ਚੌਧਰੀ ਮਹਿਦੀ ਖਾਂ ਤੇ ਉਹ ਨੇਜ਼ਾਬਾਜ਼ੀ ਕਰਦੇ ਰਹੇ ਨੇ। ਉਸ ਤੋਂ ਬਾਅਦ ਮੇਰੇ ਬਜ਼ੁਰਗ ਚੌਧਰੀ ਅਹਿਮਦ ਖਾਨ ਉਹ ਨੇਜ਼ਾਬਾਜ਼ੀ ਕਰਦੇ ਰਹੇ ਨੇ ਤੇ ਫਿਰ ਮੇਰੇ ਬੜੇ ਭਾਈ ਸਰਫਰਾਜ਼ ਮਹਿਦੀ ਉਹ ਵੀ ਨੇਜ਼ਾਬਾਜ਼ੀ ਕਰਦੇ ਅਸੀਂ। ਖੁਦਾਯਾਰ ਮਹਿਦੀ ਮੇਰੇ ਤੋਂ ਵੱਡੇ ਸੀ, ਅੱਲਾਹ ਪਾਕ ਉਹਨਾਂ ਨੂੰ ਜੰਨਤ ਦੇਵੇ ਔਰ ਜਿਹੜੀ ਜਗ੍ਹਾ 'ਤੇ ਨੇ ਅੱਲਾਹ ਪਾਕ ਉਹਨਾਂ ਦੀ ਉਹ ਜਗ੍ਹਾ ਠੰਡੀ ਕਰੇ ਜੀ। ਤੇ ਉਸ ਤੋਂ ਬਾਅਦ ਮੈਂ ਆਪ ਵੀ ਨੇਜ਼ਾਬਾਜ਼ੀ ਕਰਨਾ ਜੀ। ਤੇ ਫਿਰ ਅਸੀਂ 3 ਭਾਈ ਔਰ ਵਾਲਦ ਸਾਹਿਬ ਦੇ ਨਾਲ ਇਕੱਠੇ ਅਸੀਂ ਨੇਜ਼ਾਬਾਜ਼ੀ ਕਰਦੇ ਰਹੇ। ਲੇਕਿਨ ਕੁਛ ਅੱਲਾਹ ਨੂੰ ਮਨਜ਼ੂਰ ਇਸ ਤਰ੍ਹਾਂ ਸੀ
ਕਿ ਸਾਡਾ ਉਹ ਜੋੜ ਅਸੀਂ ਇਕੱਠੇ ਰਹਿ ਨਹੀਂ ਸਕਦੇ। ਕੋ ਅੱਲਾ ਵੱਲੋਂ ਆਈ ਇਸ ਤਰ੍ਹਾਂ ਹੀ ਕਿ ਸਾਡੀ ਮਨਜ਼ੂਰੀ ਨਹੀਂ ਆਈ ਕਿ ਅਸੀਂ ਇਕੱਠੇ ਇਹ ਕੰਮ ਕਰੀਏ ਜੀ। ਖੁਦਾ ਯਾਰ ਸ਼ਾਗਿਰਦ ਵੀ ਆਪਣੇ ਬਜ਼ੁਰਗਾਂ ਦਾ ਅੱਬੂ ਦਾ ਹੀ ਸ਼ਾਗਿਰਦ ਆ ਜੀ। ਤੇ ਲੇਕਿਨ ਉਹ ਸਵਾਰ ਇਸ ਕਦਰ ਬਣਿਆ ਸੀ ਕਿ ਉਹ ਮੇਰੇ ਖਿਆਲ ਵਿੱਚ ਉਹ ਬਹੁਤ ਹੀ ਅੱਛਾ ਰਾਈਡਰ ਸੀ। ਆਪਣੇ ਮੂੰਹ ਗੱਲਾਂ ਕਰਨੀਆਂ ਜ਼ਰਾ ਅੱਛੀਆਂ ਨਹੀਂ ਲੱਗਦੀਆਂ। ਬਹੁਤ ਅੱਛਾ ਸਵਾਰ ਆ ਜੀ। ਸਾਡੇ ਵਿੱਚ ਉੱਤੇ ਸਭ ਤੋਂ ਬਿਹਤਰੀਨ ਸਵਾਰ ਉਹੀ ਆ। ਨਾਲ ਤਕਰੀਬਨ ਪਹਿਲੀ ਪੱਟੀ 'ਤੇ ਦੌੜਦਾ ਆ ਜੀ। ਅਤੇ ਪੱਟੀਆਂ ਦਾ ਉਹਨੂੰ ਕੋਈ ਨਹੀਂ ਆ। ਜਿੱਥੇ ਜੋ ਬਿਹਤਰ ਸਮਝਿਆ, ਜੋ ਫੈਸਲਾ ਕਰਿਆ, ਸਾਨੂੰ ਉਹਦੇ ਫੈਸਲੇ ਆਮੀਨ ਨੇ। ਬਜ਼ੁਰਗਾਂ ਦੇ ਹੁੰਦਿਆਂ ਉਹ ਫੈਸਲੇ ਜੋ ਉਸ ਕਰਨਾ ਸੀ ਉਹੀ ਹੁੰਦਾ ਆ। ਭਾਈ ਤੇ ਉਹ ਵੀ ਸਾਡਾ ਮੇਰਾ ਭਾਈ ਆ, ਲੇਕਿਨ ਉਹਦੇ ਜਾਣ ਨਾਲ ਉਹਦੀਆਂ ਕਮੀਆਂ ਬੜੀਆਂ ਨੇ। ਉਹਦੀ ਕਮੀ ਆਪਣੀ ਜਗ੍ਹਾ 'ਤੇ, ਲੇਕਿਨ ਮੈਂ ਇਹ ਗੱਲ ਕਰਾਂ ਦਾ ਕਿ ਅੱਲਾ ਪਾਕ ਹਰ ਕਿਸੇ ਨੂੰ ਮੇਰੇ ਭਰਾਵਾਂ ਹਰ ਦੇ ਭਰਾ ਦੇਵੇ। ਭਾਈ ਹਸਨ ਰਜ਼ਾ ਨੇ ਮੰਡੀ ਵਾਲੇ, ਉਹ ਮੈਨੂੰ ਮੇਰੇ ਵਾਸਤੇ ਉਹ ਵੀ ਖੁਦਾ ਯਾਰ ਹੀ ਹੈ। ਭਾਈ ਰਾਜ ਬਖਤਿਆਰ ਹੈ, ਮੇਰੇ ਵਾਸਤੇ ਉਹ ਵੀ ਖੁਦਾ ਯਾਰ ਹੀ ਹੈ। ਭਾਈ ਤਾਰਕ ਜ਼ਮਾਨ ਨੇ, ਮੇਰੇ ਵਾਸਤੇ ਉਹ ਵੀ ਖੁਦਾ ਯਾਰ ਹੀ ਨੇ। ਅਤੇ ਅੱਲਾ ਪਾਕ ਉਹਨਾਂ ਨੂੰ ਜ਼ਿੰਦਗੀ ਤੇ ਸਿਹਤ ਦੇਵੇ। ਮੈਨੂੰ ਉਹਨਾਂ ਦੀ ਕਮੀ ਮਹਿਸੂਸ ਹੋਣ ਹੀ ਨਹੀਂ ਦਿੱਤੀ। ਖੁਦਾ ਯਾਰ ਤੇ 3 ਬੇਟੀਆਂ ਨੇ ਜੀ, 1 ਬੇਟਾ ਹੈ। ਅੱਲਾ ਪਾਕ ਨੇ ਸਾਨੂੰ ਛੋਟਾ ਖੁਦਾ ਯਾਰ ਦਿੱਤਾ ਹੈ ਜੀ। ਇੰਸ਼ਾਅੱਲਾ ਸਾਨੂੰ ਉਮੀਦ ਹੈ ਕਿ ਸਾਨੂੰ ਉਹਦੀ ਕਮੀ ਨਹੀਂ ਰਹਿਣ ਲੱਗੀ। ਹੁਸੈਨ ਮਹਿਦੀ ਉਹਦਾ ਨਾਂ ਹੈ ਜੀ। ਜਦੋਂ ਅੱਲਾ ਪਾਕ ਉਹਨੂੰ ਸਿਹਤ ਤੇ ਤੰਦਰੁਸਤੀ ਦੇਵੇ, ਜਦੋਂ ਜਵਾਨ ਹੋਇਆ ਤਾਂ ਸਾਨੂੰ ਉਹਦੀ ਕਮੀ ਨਹੀਂ ਰਹਿਣ ਲੱਗੀ ਇੰਸ਼ਾਅੱਲਾ। ਸਾਨੂੰ ਉਸ ਹੁਸੈਨ ਮਹਿਦੀ ਵਿੱਚ ਖੁਦਾ ਯਾਰ ਨਜ਼ਰ ਆਉਂਦਾ ਜੀ। ਗੱਲਾਂ ਬਾਤਾਂ ਸਾਰੀਆਂ ਹੀ ਬੜੀਆਂ ਦਿਲਚਸਪ ਸਨ ਕਿ ਕਿਸ ਤਰ੍ਹਾਂ ਇੱਕ ਸਵਾਰ ਆਪਣਾ ਉਰੂਜ ਵੇਖਿਆ, ਪਰ ਇਹ ਸਵਾਲ ਫਿਰ ਔਖਾ ਸੀ ਕਿ ਉਸ ਦਿਨ ਆਖਿਰ ਕੀ ਹੋਇਆ। ਪਰ ਹਿੰਮਤ ਕਰਕੇ ਅਸੀਂ ਇਹ ਸਵਾਲ ਮੁਹੰਮਦ ਯਾਰ ਬਾਈ ਹੋਰਾਂ ਕੋਲੋਂ ਕੀਤਾ। ਜਿਸ ਦਿਨ ਖੁਦਾ ਯਾਰ ਡਿੱਗਿਆ ਨਾ ਜੀ, ਉਸ ਦਿਨ ਅਸੀਂ ਇਕੱਠੇ, ਸਾਡੇ ਇੱਥੇ ਤਕਰੀਬਨ 5 ਕਿਲੋਮੀਟਰ ਦੇ ਸ਼ਹੀਦਾਂ ਵਾਲੀ ਪਿੰਡ ਹੈ ਜੀ, ਮੰਡੀ ਬਾਵਲਦੀਨ ਵਿੱਚ। ਉੱਥੇ ਅਸੀਂ ਇਕੱਠੇ ਨਿਜ਼ਾਬਾਜ਼ੀ 'ਤੇ ਗਏ ਸੀ। ਰਾਤ ਨੂੰ ਅਸੀਂ ਨਵਾਬ ਮਲਕ ਅਤਾ ਅਲੀ ਬਰਸੀ 'ਤੇ ਜਾਣਾ ਜੀ। ਅੱਲਾ ਪਾਕ ਉਹਨਾਂ ਨੂੰ ਵੀ ਜੰਨਤ ਦੇਵੇ। ਅਤੇ ਬਸ ਕਿਸੇ ਵਜ੍ਹਾ ਤੋਂ ਅਸੀਂ ਹੁਣ ਕਹਿ ਦਈਏ ਕਿ ਗਰਾਊਂਡ ਅੱਛਾ ਨਹੀਂ ਆਇਆ, ਜਾਂ ਘੋੜਾ ਫਾਲਟਡ ਆ, ਜਾਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਆਇਆ। ਬਸ ਅੱਲਾ ਨੂੰ ਕੋਈ ਮਨਜ਼ੂਰ ਇਸ ਤਰ੍ਹਾਂ ਦਾ ਕਿ ਉਸੇ ਗਰਾਊਂਡ ਵਿੱਚ 600 ਸਵਾਰ ਬਾਅਦ ਵਿੱਚ ਵੀ ਦੌੜਿਆ ਹੈ। ਉਸ ਘੋੜੇ ਤੇ ਪਹਿਲੇ ਵੀ ਖੁਦਾ ਯਾਰ ਦੌੜਦਾ ਰਿਹਾ, ਬਾਅਦ ਵਿੱਚ ਵੀ ਘੋੜਾ ਦੌੜਦਾ ਪਿਆ, ਲੇਕਿਨ ਉਹਦੀ ਇਤਨੀ ਉਸ ਰਹਿਣਾ ਨਹੀਂ ਆ। ਅੱਲਾ ਪਾਕ ਨੂੰ ਕੋਈ ਮਨਜ਼ੂਰ ਇਸ ਤਰ੍ਹਾਂ ਦਾ ਸੀ ਕਿ ਉਹ ਗਿਰ ਗਿਆ। ਔਰ ਗਿਰਨੇ ਤੋਂ ਬਾਅਦ ਤਕਰੀਬਨ 20 ਫਰਵਰੀ ਨੂੰ ਗਿਰਿਆ ਜੀ, ਔਰ 20 ਮਾਰਚ ਨੂੰ ਉਹਦੀ ਵਫਾਤ ਹੋਈ ਹੈ, ਫੌਤ ਹੋ ਗਿਆ। ਲਾਹੌਰ ਲੈ ਗਿਆ ਖੜਨ ਨਾਲ, ਫਿਰ ਉਹਨਾਂ ਦੇ ਕੋਈ ਆਰਾਮ ਮਗਜ਼ ਨੂੰ ਕੋਈ ਦਬ ਜੀ ਆ ਗਈ ਹੈ, ਜਾਂ ਜੋ ਵੀ ਹੋਇਆ। ਅਤੇ ਉਹ 20 ਮਾਰਚ ਵਾਲੇ ਦਿਨ ਅੱਲਾ ਪਾਕ ਨੂੰ ਪਿਆਰਾ ਹੋ ਗਿਆ ਜੀ। ਬਿਲਕੁਲ ਨਾਲ ਆ ਜੀ। ਪਹਿਲੀ ਪੱਟੀ ਤੇ ਖੁਦਾ ਯਾਰ ਆ, ਦੂਸਰੀ ਤੇ ਅੱਬੂ ਹੈ, ਤੀਸਰੀ ਤੇ ਮੈਂ ਆ, ਔਰ ਚੌਥੀ ਤੇ ਭਾਈ ਤਾਰਕ ਹੈ। ਅਤੇ ਕੁਝ ਨਹੀਂ ਆਖਿਆ ਜਾ ਸਕਦਾ ਕਿਉਂਕਿ ਰੇਲਵੇ ਦਾ ਗਰਾਊਂਡ ਸੀ। ਬੰਦੇ ਇਹ ਗੱਲ ਦੱਸਦੇ ਨੇ ਕਿ ਇੱਥੇ ਛਪੜੀਆਂ ਆਈਆਂ, ਉਹਨਾਂ ਵਿੱਚ ਮਿੱਟੀ ਪਾਈ ਆਈ, ਘੋੜਾ ਫਸਿਆ, ਘੋੜੇ ਜੰਪ ਲਿਆ। ਕੁਝ ਇਹ ਗੱਲ ਕਰਦੇ ਨੇ ਕਿ ਘੋੜਾ ਚੂਨੇ ਵਾਲੀ ਲਾਈਨ ਤੋਂ ਛਲਾਂਗ ਮਾਰ ਗਿਆ, ਛਾਲ ਲੈ ਗਿਆ, ਜਾਂ ਜੋ ਵੀ ਹੈ। ਲੇਕਿਨ ਮੈਂ ਇਹਨਾਂ ਗੱਲਾਂ ਨਾਲ ਇਤਫਾਕ ਨਹੀਂ ਕਰਦਾ। ਮੈਂ ਇਹ ਗੱਲ ਕਰਾਂ ਦਾ ਕਿ ਉਹਦਾ ਟਾਈਮ ਆਇਆ ਸੀ, ਉਹਦਾ ਵਾਅਦਾ ਆਇਆ ਸੀ। ਉਸ ਤੋਂ ਬਾਅਦ ਵੀ ਘੋੜੇ ਉੱਥੇ ਹੀ ਦੌੜਦੇ ਰਹੇ ਨੇ, ਉਸ ਤੋਂ ਪਹਿਲੇ ਵੀ ਦੌੜਦੇ ਰਹੇ ਨੇ, ਉਸ ਤੋਂ ਬਾਅਦ ਉਹ ਵਾਲਾ ਘੋੜਾ ਫਿਰ ਵੀ ਦੌੜਦਾ ਰਿਹਾ, ਲੇਕਿਨ ਉਹਦਾ ਵਾਅਦਾ ਆਇਆ ਸੀ। ਭੱਜੇ ਹਾਂ ਜੀ। ਸਾਡਾ ਟਾਈ ਨੰਬਰ 5 ਸੀ, ਅਤੇ ਅਸੀਂ ਪਹਿਲੀ ਟਾਈ 'ਤੇ ਦੌੜ ਗਿਆ। ਪਹਿਲੀ ਟੀਮ ਹੀ ਸਾਡੀ ਆਈ, ਅਤੇ ਜੋ ਘੋੜੇ ਡੱਕੇ ਨੇ ਅਤੇ ਅਸੀਂ ਤਿੰਨੇ ਵਾਪਸ ਆਏ ਹਾਂ। ਲੇਕਿਨ ਉਸ ਟਾਈਮ ਡਿੱਗਦਾ ਹੀ ਗਿਆ, ਕੋਈ ਇਸ ਤਰ੍ਹਾਂ ਦੀ ਉਹਦੇ ਲੱਗੀ ਹੈ ਕਿ ਉਹ ਉੱਠ ਨਹੀਂ ਸਕਿਆ। ਦਿਮਾਗ ਠੀਕ ਆ, ਜ਼ੁਬਾਨ ਠੀਕ ਆਈ, ਗੱਲਾਂ ਬਾਤਾਂ ਠੀਕ ਕਰਦਾ, ਲੇਕਿਨ ਜਿਸਮ ਵੀ ਮੂਵਮੈਂਟ ਨਹੀਂ ਆਈ। ਯਾਰ ਜਿਹੜਾ ਜੀ
ਸਾਡੇ ਟੱਬਰ ਵੀ ਸਾਡੀ ਫੈਮਿਲੀ ਵਿੱਚ ਅੱਗੇ ਵੀ ਬੰਦੇ ਹੋ ਗੁਜ਼ਰੇ ਨੇ, ਅੱਗੋਂ ਵੀ ਆਣ। ਇਹ ਅੱਲਾ ਦਾ ਨਿਜ਼ਾਮ ਹੈ, ਚੱਲਦਾ ਰਹਿਣਾ ਹੈ। ਲੇਕਿਨ ਉਸ ਬੰਦੇ ਨੇ ਗੱਲ ਦੱਸੀ ਹੈ ਕਿ ਜੋ ਮੈਂ ਹੋਇਆ ਹੋਰ ਕੋਈ ਨਹੀਂ ਹੋਇਆ। ਤੇ ਫੌਤ ਹੋਣੇ ਤੋਂ ਕੁਝ ਦਿਨ ਪਹਿਲੇ ਅਸੀਂ ਇਕੱਠੇ ਹੋਇਆ ਤੇ ਮੈਨੂੰ ਆਖਦਾ ਹੈ ਕਿ ਇਸ ਤਰ੍ਹਾਂ ਕਰੀ ਕਿ ਮੈਨੂੰ ਪਤਾ ਲੱਗਾ, ਮੈਨੂੰ ਆਪਣਾ ਆਪ ਰਵੱਈਆ ਵੇਖ ਕੇ, ਬੰਦਿਆਂ ਦਾ ਮੁਹੱਬਤ ਖਲੂਸ ਵੇਖ ਕੇ ਮੈਨੂੰ ਇਹ ਲੱਗਾ ਕਿ ਮੈਂ ਬੰਦਾ ਠੀਕ ਹਾਂ, ਮੈਂ ਬੰਦਾ ਚੋਣ ਹਾਂ। ਤੇ ਮੇਰਾ ਜਨਾਜ਼ਾ ਇਸ ਜਨਾਜ਼ੇ ਗਾਹ ਵਿੱਚ ਨਹੀਂ ਕਰਨਾ, ਕਿਸੇ ਖੁੱਲੀ ਜਗ੍ਹਾ ਤੇ ਕਰੀ। ਇਤਨੇ ਬੰਦੇ ਹੋਣੇ ਨੇ। ਤਕਰੀਬਨ ਡਿੱਗਣ ਤੋਂ ਕੋਈ 10-15 ਦਿਨ ਬਾਅਦ ਦੀ ਇਹ ਗੱਲ ਹੈ। ਮੇਰੇ ਤੋਂ 3-3.5 ਸਾਲ ਵੱਡਾ ਆ। ਬਚਪਨ ਸਾਡਾ ਇਕੱਠਾ ਗੁਜ਼ਰਿਆ, ਅਸੀਂ ਸਕੂਲ ਇਕੱਠੇ ਗਏ। ਅੱਗੋਂ ਕੋਈ ਮੇਰੇ ਤੋਂ ਕੋਈ 5 ਸਾਲ ਪਹਿਲੇ ਨੇਜ਼ਾਬਾਜ਼ੀ ਸਟਾਰਟ ਉਹਨਾਂ ਕੀਤੀ, ਉਸ ਤੋਂ 5 ਸਾਲ ਬਾਅਦ ਮੈਂ ਨੇਜ਼ਾਬਾਜ਼ੀ ਸਟਾਰਟ ਕੀਤੀ। ਅੱਜ ਤਕਰੀਬਨ ਕੋਈ 14-15 ਸਾਲ ਦਾ ਆ ਉਸ ਨੇਜ਼ਾਬਾਜ਼ੀ ਸਟਾਰਟ ਕੀਤੀ ਜੀ। ਘੋੜੇ ਰੱਖਦੇ ਰਹੇ ਆ, ਲੇਕਿਨ ਜਿਸ ਟਾਈਮ ਉਹ ਇਸ ਫੀਲਡ ਵਿੱਚ ਆਇਆ ਤੇ ਅੱਲਾਹ ਪਾਕ ਨੇ ਸਾਨੂੰ ਚੰਗੇ ਘੋੜੇ ਦਿੱਤੇ ਨੇ ਜੀ। ਉਹਦੇ ਨਸੀਬ ਕੋਈ ਇਸ ਤਰ੍ਹਾਂ ਦੇ ਸੀ ਕਿ ਅੱਛੇ ਘੋੜੇ ਦਿੱਤੇ ਨੇ, ਜਿਹੜੇ ਵੀ ਦਿੱਤੇ ਨੇ ਅੱਛੇ ਦਿੱਤੇ ਨੇ। ਅਸੀਂ ਹਜੇ ਦੁੱਖ ਸਾਂਝਾ ਪੈ ਕਰਦੇ ਸਾਂ ਕਿ ਖੁਦਾ ਯਾਰ ਮਹਿਦੀ ਹੋਰਾਂ ਦੇ ਇੱਕ ਨਿੱਕੇ ਹੁੰਦਿਆਂ ਦੇ ਬੇਲੀ ਸੈਯਦ ਸ਼ਹਿਬਾਜ਼ ਹੈਦਰ ਹੋਰਾਂ ਦੀ ਆਮਦ ਹੋਈ। ਖੁਦਾ ਯਾਰ ਦਾ ਬਚਪਨ ਕੈਸਾ ਸੀ, ਇਹ ਗੱਲ ਅੱਗੇ ਚੱਲ ਕੇ ਸ਼ਾਹ ਜੀ ਸਾਨੂੰ ਦੱਸਣਗੇ। ਕੁਝ ਗੱਲਾਂ ਹੋਰ ਜਿਹੜੀਆਂ ਬੜੀਆਂ ਜ਼ਰੂਰੀ ਨੇ, ਉਹ ਮੁਹੰਮਦ ਯਾਰ ਬਾਈ ਹੋਰਾਂ ਦੀ ਜ਼ੁਬਾਨੀ ਸੁਣੋ। ਇਹ ਖੁਦਾ ਯਾਰ ਦਾ ਫੇਵਰਟ ਘੋੜਾ ਸੀ ਜੀ। ਇਹ ਦੌੜਾਉਂਦਾ ਰਿਹਾ, ਇਹਦੇ ਸਰਫੇ ਕਰਦਾ ਰਿਹਾ। ਤੇ ਉਸ ਟਾਈਮ ਇਸ ਘੋੜੇ ਦਾ ਨਾਂ ਖੁਸ਼ ਨਸੀਬ ਰੱਖਿਆ ਆ, ਲੇਕਿਨ ਉਹਦੇ ਫੌਤ ਹੋਣੇ ਤੋਂ ਬਾਅਦ ਮੈਂ ਉਹਦੇ ਨਾਂ ਤੋਂ ਇਸ ਘੋੜੇ ਦਾ ਨਾਂ ਯਾਦੇ ਖੁਦਾ ਯਾਰ ਰੱਖਿਆ ਜੀ। ਤੇ ਮੈਨੂੰ ਇਹ ਬੜਾ ਪਿਆਰਾ ਹੈ। ਕੋਈ ਅੱਗੇ ਵੀ ਪਿਆਰਾ ਬੜਾ ਆ, ਲੇਕਿਨ ਉਹਦੇ ਜਾਣ ਤੋਂ ਬਾਅਦ ਇਹਦੇ ਵਿੱਚ ਵੀ ਮੇਰੀ ਜਿੰਦ ਜਾਨ ਹੈ ਜੀ। ਮੈਂ ਉਹਦੇ ਘੋੜੇ ਦਾ ਵੀ ਤਾਬਿਆਦਾਰ ਹਾਂ। ਤੇ ਲੇਕਿਨ ਜਿਸ ਦਿਨ ਘੋੜੇ ਤੋਂ ਡਿੱਗਿਆ ਉਹ ਘੋੜਾ ਨਹੀਂ ਆਇਆ। ਉਸ ਦਿਨ ਵੀ ਇਹ ਘਰ ਹੀ ਆਇਆ। ਇਸ ਘੋੜੇ ਦੀ ਤਿਆਰੀ ਹੈ ਕੋਟ ਫਤਿਹ ਖਾਨ ਵਾਲੇ ਮੇਲੇ ਦੀ, ਤੇ ਇਹ ਘੋੜਾ ਘਰ ਹੀ ਆਇਆ, ਉਹ ਘੋੜਾ ਨਹੀਂ ਆਇਆ। ਠੀਕ ਹੈ। ਇਹ ਘੋੜੇ ਦੇ ਬਾਰੇ ਤੁਸੀਂ ਸੁਣਿਆ ਜੀ ਸਾਰਾ, ਔਰ ਇਹ ਫੇਵਰੇਟ ਘੋੜਾ ਹੀ ਖੁਦਾ ਯਾਰ ਮਹਿਦੀ ਹੋਰਾਂ ਦਾ। ਔਰ ਇਸੇ ਘੋੜੇ 'ਤੇ ਅਕਸਰ ਉਹ ਮੇਲਿਆਂ ਦੇ ਵਿੱਚ ਦੌੜਦੇ ਹਨ, ਅਕਸਰ ਮੁਕਾਬਲਿਆਂ ਦੇ ਵਿੱਚ ਇਸੇ ਘੋੜੇ 'ਤੇ ਦੌੜਦੇ ਹਨ। ਲੇਕਿਨ ਉਸ ਦਿਨ ਸ਼ਾਇਦ ਕੁਦਰਤ ਨੂੰ ਇਹ ਹੀ ਮਨਜ਼ੂਰ ਆਈ, ਕੋਈ ਸਿਲਸਿਲਾ ਐਸਾ ਹੋਇਆ ਕਿ ਕੁਝ ਵਜੂਹਾਤ ਐਸੀਆਂ ਹੋਈਆਂ ਕਿ ਇਹ ਪਹੁੰਚ ਨਾ ਸਕਿਆ, ਔਰ ਇੱਕ ਐਸੇ ਘੋੜੇ 'ਤੇ ਦੌੜਨਾ ਪਿਆ। ਵੈਸੇ ਦੱਸ ਚੁੱਕੇ ਨੇ ਖੁਦਾ ਯਾਰ ਮਹਿਦੀ ਹੋਰਾਂ ਦੇ ਜਿਹੜੇ ਭਾਈ ਨੇ ਉਹ, ਕਿ ਉਸ ਘੋੜੇ 'ਤੇ ਵੀ ਪਹਿਲੇ ਦੌੜਦੇ ਰਹੇ ਨੇ ਉਹ, ਲੇਕਿਨ ਉਹ ਇਹ ਘੋੜਾ ਨਾ ਜਿਹਦੇ 'ਤੇ ਉਸ ਦਿਨ ਉਹ ਦੌੜ ਰਹੇ ਹਨ। ਔਰ ਇਹ ਇੱਕ ਸ਼ਾਗਿਰਦ ਜਿਹੜੇ ਨੇ ਉਹ ਖੁਦਾ ਯਾਰ ਮਹਿਦੀ ਹੋਰਾਂ ਦੇ, ਉਹ ਵੀ ਸਾਡੇ ਨਾਲ ਨੇ, ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ। ਇਹ ਘੋੜੇ ਦੀ ਸਾਂਭ ਤੁਸੀਂ ਕਰਦੇ ਹੋ ਜੀ? ਜੀ ਜੀ, ਸਾਡੇ ਕੋਲ ਹੀ ਹੁੰਦਾ। ਇਹ ਕਿੰਨੇ ਟਾਈਮ ਤੋਂ ਤੁਹਾਡੇ ਕੋਲ? ਇਹ ਹੈ ਤਕਰੀਬਨ ਜੀ ਸਾਡੇ ਕੋਲ 6-7 ਸਾਲ ਹੋ ਗਏ ਨੇ। 6-7 ਸਾਲ। ਤੇ ਇਹ ਉਹਨਾਂ ਦਾ ਫੇਵਰੇਟ ਹੈ ਘੋੜਾ? ਜੀ ਜੀ, ਉਹਨਾਂ ਦਾ ਬੜਾ ਪਸੰਦੀਦਾ ਫੇਵਰਟ ਘੋੜਾ। ਹੋਰ ਵੀ ਘੋੜੀਆਂ ਤੁਹਾਡੇ ਅਸਤਬਲ 'ਚ ਹੈ ਨੇ, ਘੋੜੇ ਹੈ ਨੇ? ਘੋੜੇ ਹੋਰ ਵੀ ਹਨ, ਲੇਕਿਨ ਇਹ ਉਹਨੂੰ ਬੜਾ ਪਿਆਰਾ ਹੈ। ਕੀ ਵਜ੍ਹਾ ਹੈ ਇਹਦੀ, ਖਾਸ ਗੱਲ ਕੀ ਹੈ? ਬਸ ਇਹਦੇ ਵਿੱਚ ਉਹਨੂੰ ਕੋਈ ਦੀ ਸ਼ੈ ਨਜ਼ਰ ਆਈ ਹੈ, ਤੇ ਹੁਣ ਵੀ ਚੰਗਾ, ਵੀ ਭਜਦਾ ਵੀ ਚੰਗਾ, ਟੁਰਨ ਫਿਰਨ ਚੰਗਾ, ਤੇ ਫਿਰ ਉਹਨੂੰ ਇਹ ਪਸੰਦ ਵੀ ਆ। ਤੁਸੀਂ ਵੀ ਸਵਾਰੀ ਕਰਦੇ ਹੋ? ਜੀ ਜੀ, ਮੈਂ ਵੀ ਨੇਜ਼ਾਬਾਜ਼ੀ। ਅੱਛਾ, ਸ਼ਾਗਿਰਦ ਹੋ ਤੁਸੀਂ? ਜੀ ਜੀ। ਨਾਮ ਕੀ ਤੁਹਾਡਾ? ਨਹੀਂ, ਮੇਰਾ ਨਾਮ। ਇਹ ਉਸਤਾਦ ਕਿਸ ਤਰ੍ਹਾਂ ਦੇ ਹਨ, ਉਹ ਇਸ ਬਾਰੇ ਵੀ ਇਹਨਾਂ ਨੂੰ ਪੁੱਛਦੇ ਹਾਂ ਜੀ ਕਿ ਕਿਵੇਂ ਉਹ ਜਿਹੜਾ ਨਾ ਉਹਨਾਂ ਇਹਨਾਂ ਦੀ ਟ੍ਰੇਨਿੰਗ ਕੀਤੀ। ਭਾਈ ਨਹੀਂ, ਮੈਂ ਦੱਸੋ ਵੀ ਤੁਹਾਡੀ ਟ੍ਰੇਨਿੰਗ ਜਿਹੜੀ ਹੈ ਉਹ ਕਿਵੇਂ ਉਹਨਾਂ ਕੀਤੀ? ਸਖਤ ਉਸਤਾਦ ਹਨ ਜਾਂ ਪਿਆਰ ਨਾਲ ਸਮਝਾਉਂਦੇ ਹਨ, ਕਿਵੇਂ ਚੱਲਦੇ? ਨਹੀਂ ਜੀ ਨਹੀਂ, ਸਾਡਾ ਤੇ ਉਹ ਬੜਾ ਸੰਗ ਸਹੇਲੀ ਬੜਾ ਆ, ਪਿਆਰ ਆ, ਇੱਕ ਭਰਾ ਆ ਜੀ। ਤੇ ਉਂਝ ਫਿਰ ਚੰਗੀਆਂ ਮਾੜੀਆਂ ਗੱਲਾਂ ਤੋਂ ਬੰਦੇ ਸਖਤੀਆਂ ਕਰਦੇ ਹੀ, ਤੇ ਸਾਡਾ ਤਾਂ ਭਰਾ ਆ ਜੀ, ਸਾਡਾ ਬੜਾ ਉਹਦਾ ਸੰਗ ਆ। ਕਿਵੇਂ ਸਿਖਾਉਂਦੇ, ਕਿਵੇਂ ਆ ਸਿਖਾਉਂਦੇ? ਤੇ ਫਿਰ ਉਸਤਾਦ ਜਿਵੇਂ ਪੜ੍ਹਾਉਂਦੇ ਨੇ, ਜਿਵੇਂ ਸਿਖਾਉਂਦੇ ਨੇ, ਮਾਰ ਵਾਲੀ ਥਾਂ ਤੇ ਮਾਰ ਵੀ ਹੁੰਦੀ, ਤੇ ਪਿਆਰ ਵਾਲੀ ਥਾਂ ਤੇ ਪਿਆਰ ਵੀ ਹੁੰਦਾ। ਬੜੇ ਸ਼ਫੀਕ ਔਰ ਅੱਛੇ ਉਸਤਾਦ ਹਨ। ਕੁਝ ਹੋਰ ਵੀ ਆਖਣਾ ਚਾਹ ਰਹੇ ਨੇ? ਹਾਂਜੀ। ਤੇ ਮੈਂ ਤਾਂ ਬਿਲਕੁਲ ਇੱਥੇ ਖਰੀਡਣ ਜਿਹਾ ਕਬੂਤਰ ਉਡਾ ਸੁੱਟਣੇ, ਗਲੀਆਂ ਹੀ ਪਾ ਸੁੱਟਣਾ, ਤੇ ਬਹੁਤ ਦਾ ਸੰਗ ਮੈਨੂੰ ਲੱਭਾ, ਤੇ ਅੱਜ ਮੈਂ ਸਵਾਰ ਬਣ ਗਿਆ ਜਾਂ ਮੈਂ ਇੱਥੇ ਪੜ੍ਹਾਂ,
नहीं तो इत्थे हुण ताईं धक्के ही खाना है जां इत्थे खज्जल ही होना है। मैं एक संगी आ ओहदा जी, उंज असीं गरीब जे बंदे आ ते बा इंज सांग सहेली ते उस मन नाल रलाया ते आखे ते अज मैं जिथे भी हाँ जो कुछ भी हाँ, अज मैं जे कोई चंगा सवार है या जिथे कुछ भी हाँ ना ते सिर्फ उस भरा दी वजह तो ਨਾ ਤੁਹਾਡਾ ਨਈਮ ਹੈ। ਅੱਛਾ ਸਵਾਰੀ ਤੁਸੀਂ ਕਰਦੇ ਹੋ? ਕੱਲ ਤੁਹਾਨੂੰ ਅਸੀਂ ਵੇਖਿਆ ਉੱਥੇ ਸਵਾਰੀ ਕਰਦੇ जी ਆ। जी कल मेला जीत्या भी हाँ मैं जी टीम ही मैं ओहदी भजाई है ते जिੱਥੋਂ तक जदों तक मेरे साह न जी मैं ਉਹਦੇ ਪੁੱਤਰਾਂ ਦੀ ਵੀ ਤਾਬਿਆਦਾਰੀ ਕਰਾਂਦਾ, ਉਹਦੇ ਭਰਾਵਾਂ ਦੀ ਵੀ, ਉਹਦੇ ਘੋੜਿਆਂ ਦਾ ਵੀ। ਬੰਦਿਆਂ ਵਾਸਤੇ ਮੈਂ ਜਿਹੜਾ ਚੰਗਾ ਸਵਾਰ ਹਾਂ ਨਾ, ਉਹਦੇ ਘੋੜਿਆਂ ਦਾ ਮੈਂ ਅੱਜ ਵੀ ਸਹੀ ਸਾਂ ਜੀ। ਬਾਊ ਸੱਦੇ ਆਏ ਹੋ? ਜੀ ਉਹਨੂੰ ਭਰਾ ਸੱਦਿਆ ਜੀ। ਅੱਛਾ ਜੀ, ਗੱਲਬਾਤ ਤੁਸੀਂ ਸੁਣੀ ਹੈ। ਅੱਗੇ ਚੱਲਦੇ ਹਾਂ ਔਰ ਉਹਨਾਂ ਦੇ ਹੋਰ ਹਾਲਾਤ ਜ਼ਿੰਦਗੀ ਦੇ ਮੁਤਾਲਿਕ ਵੀ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਉਹ ਰਹਿੰਦੇ ਹਨ ਇੱਥੇ। ਉਹਨਾਂ ਦੇ ਦੋਸਤਾਂ ਨਾਲ ਕੋਸ਼ਿਸ਼ ਕਰਦੇ ਹਾਂ ਕੋਈ ਨਾਲ ਤੁਹਾਡੀ ਮੁਲਾਕਾਤ ਕਰਵਾਈਏ, ਉਹਨਾਂ ਦੇ ਨਾਲ ਕੋਈ ਯਾਦਾਂ ਜਿਹੜੀਆਂ ਨੇ ਉਹ ਤਾਜ਼ਾ ਕਰੀਏ। ਇਸ ਟਾਈਮ ਅਸੀਂ ਉਹਨਾਂ ਦੇ ਡੇਰੇ ਤੇ ਮੌਜੂਦ ਹਾਂ। ਭੈਣਾਂ ਭਰਾ, ਬਜ਼ੁਰਗ, ਬੱਚੇ ਤੇ ਯਾਰ ਸੱਜਣ ਜਿਹੜੇ ਇਸ ਸ਼ਖਸੀਅਤ ਨਾਲ ਬਰਾਹ ਰਾਸਤ ਜੁੜੇ ਸਨ, ਉਹਨਾਂ ਦਾ ਕਦੀ ਨਾ ਪੂਰਾ ਹੋਣ ਵਾਲਾ ਨੁਕਸਾਨ ਖੁਦਾ ਯਾਰ ਮਹਿਦੀ ਦੇ ਟੁਰ ਜਾਣ ਨਾਲ ਹੋਇਆ। ਖੁਦਾ ਯਾਰ ਦੋਸਤ ਇੱਕ ਛੋਟਾ ਲਫ਼ਜ਼ ਹੈ ਜੀ, ਉਹ ਸਾਡੇ ਵਾਸਤੇ ਸਾਡਾ ਸਾਰਾ ਕੁਝ ਆ। ਸਾਡਾ ਛੋਟਾ ਭਾਈ ਇਹ ਸਾਡਾ ਨਾਲ ਕਾਰ ਸੀ ਸਾਰੀ ਜ਼ਿੰਦਗੀ, ਬਚਪਨ ਤੋਂ ਲੈ ਕੇ ਜੀ ਆਖਰੀ ਟਾਈਮ ਤੱਕ ਅਸੀਂ ਇਕੱਠੇ ਜੀ। ਔਰ ਇਨਸ਼ਾਅੱਲਾ ਕਿਆਮਤ ਤੱਕ ਜਿਹੜੀ ਉਹਨਾਂ ਦੀ ਯਾਦ ਜਿਹੜੀ ਸਾਡੇ ਦਿਲਾਂ ਦੇ ਵਿੱਚ ਮੌਜੂਦ ਰਵੇ ਜੀ। ਖੁਦਾ ਯਾਰ ਨੂੰ ਅਸੀਂ ਤਕਰੀਬਨ ਆਲਮੋਸਟ ਸਾਲ ਹੋਣ ਵਾਲਾ ਇਸ ਦੁਨੀਆ ਦੇ ਉੱਤੋਂ ਪਰਦਾ ਕੀਤਿਆਂ, ਲੇਕਿਨ ਅਸੀਂ ਅੱਜ ਤੱਕ ਇੱਕ ਲਮਹਾ ਵੀ ਉਸ ਨੂੰ ਅਸੀਂ ਜਿਹੜਾ ਇਸ ਦੁਨੀਆ ਤੋਂ ਜਾਣ ਨਹੀਂ ਦਿੱਤਾ। ਸਾਡੀਆਂ ਮਹਿਫਲਾਂ ਦੇ ਵਿੱਚ, ਸਾਡੀ ਦੁਆਵਾਂ ਦੇ ਵਿੱਚ, ਸਾਡੀ ਹਰ ਸ਼ੈ ਦੇ ਵਿੱਚ ਹਰ ਵਕਤ ਉਹ ਜ਼ਿੰਦਾ ਹੈ। ਔਰ ਅੱਲਾਹ ਤਾਲਾ ਦੀ ਜ਼ਾਤ ਪਾਕ ਉਸ ਨੂੰ ਬਹੁਤ ਜਲਦੀ ਇਸ ਦੁਨੀਆ ਤੋਂ ਲੈ ਗਏ ਨੇ। ਔਰ ਜਿਤਨਾ ਟਾਈਮ ਉਸ ਦੇ ਨਾਲ ਗੁਜ਼ਰਿਆ ਸਾਰੀ ਜ਼ਿੰਦਗੀ, ਇਹ ਟਾਈਮ ਜਿਹੜਾ ਸਾਡੇ ਵਾਸਤੇ ਕੁਆਲਿਟੀ ਟਾਈਮ ਆ। ਔਰ ਹਮੇਸ਼ਾ ਇਨਸ਼ਾਅੱਲਾ ਅਸੀਂ ਉਸ ਦੀ ਯਾਦ ਨੂੰ, ਉਸ ਦੇ ਸ਼ੌਕ ਨੂੰ ਔਰ ਉਸ ਦੇ ਡੇਰੇ ਨੂੰ ਹਮੇਸ਼ਾ ਅਸੀਂ ਸ਼ਾਦੋ ਆਬਾਦ ਰੱਖਾਂਗੇ। ਹਰ ਵਕਤ ਉਹਦੇ ਨਾਲ ਉਹਦੀਆਂ ਯਾਦਾਂ ਸਾਡੇ ਦਿਲ ਦੇ ਵਿੱਚ ਮੌਜੂਦ ਨੇ। ਤੇ ਉਸ ਦੀ ਕਮੀ ਬਸ ਇਤਨਾ ਹੀ ਹੈ ਕਿ ਉਹ ਸਾਡੇ ਵਿੱਚ ਸਾਹਮਣੇ ਕੋਈ ਨਹੀਂ ਹੈ, ਲੇਕਿਨ ਹੈ ਕਿ ਹਰ ਲਮਹਾ ਹਰ ਵਕਤ ਉਹ ਸਾਡੇ ਦਿਲਾਂ ਦੇ ਵਿੱਚ ਮੌਜੂਦ ਹੈ। ਔਰ ਇਨਸ਼ਾਅੱਲਾ ਅਸੀਂ ਉਹਨਾਂ ਦੇ ਵਾਲਦ ਸਾਹਿਬ ਦੇ ਔਰ ਉਹਨਾਂ ਦੇ ਭਾਈਆਂ ਦੇ ਹਮੇਸ਼ਾ ਇਸੇ ਤਰ੍ਹਾਂ ਹੀ ਮੁਹੱਬਤ ਔਰ ਪਿਆਰ ਜਿਸ ਤਰ੍ਹਾਂ ਖੁਦਾ ਯਾਰ ਦੇ ਨਾਲ ਆ ਜੀ ਸਾਰੀ ਜ਼ਿੰਦਗੀ ਉਹਨਾਂ ਦੇ ਤਾਬਿਆਦਾਰ, ਉਸ ਦੇ ਬੱਚਿਆਂ ਦੇ ਤਾਬਿਆਦਾਰ। ਹੁਸੈਨ ਮਹਿਦੀ ਉਸ ਦੀ ਯਾਦ ਹਮੇਸ਼ਾ ਸਾਡੇ ਨਾਲ, ਸਾਡੀਆਂ ਸੀਨਿਆਂ ਦੇ ਵਿੱਚ ਸਾਡੇ ਕੋਲੇ ਵੇ। ਤੇ ਅਸੀਂ ਉਸ ਦੇ ਬੱਚੇ ਨੂੰ ਵੇਖਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਖੁਦਾ ਯਾਰ ਸਾਡੇ ਕੋਲੇ ਬੈਠੇ ਹੈ। ਤੇ ਇਹ ਇੱਕ ਬੜਾ ਗ੍ਰੇਟ ਲਾਸ ਸਾਡੇ ਵਾਸਤੇ ਸਮਝਿਆ ਕਿ ਉਹਦਾ ਦੁਨੀਆ ਤੋਂ ਜਾਣਾ ਜਿਹੜਾ ਨਾ ਸਾਡੇ ਵਾਸਤੇ ਇੱਕ ਬਹੁਤ ਬੜਾ ਸਦਮੇ ਦਾ ਬਾਇਸ ਹੈ। ਲੇਕਿਨ ਇਹ ਕਿ ਅਸੀਂ ਹਮੇਸ਼ਾ ਉਸ ਨੂੰ ਕਦੇ ਵੀ ਇਸ ਦੁਨੀਆ ਦੇ ਵਿੱਚ ਜਾਣ ਨਹੀਂ ਦੇਵਾਂਗੇ, ਉਹਨੂੰ ਹਮੇਸ਼ਾ ਯਾਦ ਰੱਖਾਂਗੇ ਤੇ ਸਾਡੇ ਦਿਲਾਂ ਦੇ ਵਿੱਚ ਉਹਦੀ ਮੁਹੱਬਤ ਹਮੇਸ਼ਾ ਕਾਇਮ ਦਾਇਮ ਰਹੇ ਇਨਸ਼ਾਅੱਲਾ। ਇਹ ਸਾਰੀਆਂ ਗੱਲਾਂ ਬਾਤਾਂ ਉਸ ਸ਼ਾਹ ਸਵਾਰ ਦੀਆਂ ਨੇ ਜਿਹੜਾ ਇਹਨਾਂ ਮੇਲਿਆਂ ਤੇ ਮੁਕਾਬਲਿਆਂ ਦੀ ਜਾਨ ਸੀ ਤੇ ਅੱਜ ਵੀ ਹੈ ਜੇ। ਨੇਜ਼ਾਬਾਜ਼ੀ ਦਾ ਕੋਈ ਵੀ ਮੁਕਾਬਲਾ ਉਹਦੇ ਨਾਂ ਦੇ ਬਗੈਰ ਨਹੀਂ ਹੁੰਦਾ। ਉਹਦੇ ਟੁਰ ਜਾਣ ਤੋਂ ਬਾਅਦ ਸਾਨੂੰ ਲੱਗਾ ਹੀ ਨਹੀਂ ਕਿ ਉਹ ਇਸ ਦੁਨੀਆ ਵਿੱਚ ਹੁਣ ਨਹੀਂ ਹੈ, ਤਾਂ ਜੇ ਉਸ ਦੀ ਮੁਹੱਬਤ ਲਹਿੰਦੇ ਚੜ੍ਹਦਿਓਂ ਲੋਕਾਂ ਦੇ ਸੁਨੇੜਿਆਂ ਦੀ ਸੂਰਤ ਲਗਾਤਾਰ ਪਈ ਮਿਲਦੀ ਏ। ਬੇਲੀਓ, ਹਸਨ ਰਜ਼ਾ ਸ਼ਾਹ ਤੇ ਰਾਜ ਬਖਤਿਆਰ ਗੋਂਦਲ, ਇਹ ਉਹ ਦੋ ਸ਼ਾਨਦਾਰ ਸ਼ਖਸੀਅਤ ਨੇ ਜਿਨ੍ਹਾਂ ਨੂੰ ਘੁੜਸਵਾਰੀ ਦੇ ਹਵਾਲੇ ਨਾਲ ਜ਼ਮਾਨਾ ਜਾਣਦਾ ਹੈ ਤੇ ਇਹ ਦੋਵੇਂ ਚੌਧਰੀ ਖੁਦਾ ਯਾਰ ਮਹਿਦੀ ਹੋਰਾਂ ਨੂੰ ਹਰ ਹਵਾਲੇ ਨਾਲ ਇੰਝ ਜਾਣਦੇ ਸਨ ਜਿਵੇਂ ਹੋਰ ਕੋਈ ਨਹੀਂ ਜਾਣਦਾ। ਦੁਨੀਆ ਲਈ ਚੌਧਰੀ ਖੁਦਾ ਯਾਰ ਮਹਿਦੀ ਤੇ ਘਰ ਵਾਲਿਆਂ ਤੇ ਬੇਲੀਆਂ ਲਈ ਯਾਰੀ। ਇਸ ਸ਼ਾਹਜ਼ਾਦੇ ਸਵਾਰ ਦੀ ਹੱਡਬੀਤੀ ਦੇ ਉਹ ਪਹਿਲੂ ਜਿਹੜੇ ਦੁਨੀਆ ਦੇ ਸਾਹਮਣੇ ਆਉਣੇ ਚਾਹੀਦੇ ਸਨ ਪਰ ਵਕਤ ਤੇ ਹਾਲਾਤ ਨੇ ਮੌਕਾ ਨਾ ਦਿੱਤਾ। ਉਹਨਾਂ ਵਿੱਚੋਂ ਕੁਝ ਬਾਤਾਂ ਰਾਜ ਬਖਤਿਆਰ ਗੋਂਦਲ ਹੋਰਾਂ ਕੋਲੋਂ ਸੁਣਦੇ ਹਾਂ। ਬਹੁਤ ਅੱਛਾ ਗੁਜ਼ਰਿਆ ਜੀ। ਸਾਡੀ ਮੇਰੇ ਖਿਆਲ ਨਾਲ 11-12 ਸਾਲ ਦਾ ਸਾਡੀ ਉਮਰ ਸੀ ਤੇ ਉਸ ਟਾਈਮ ਦੇ ਅਸੀਂ ਇਕੱਠੇ ਦੋਸਤ ਔਰ ਫੈਮਿਲੀ ਟਰਮਸ ਵੀ ਹੈ ਸਨ। ਔਰ ਸ਼ੌਕ ਵੀ ਜਿਹੜਾ ਮੇਰੇ ਅੰਦਰ ਡਿਵੈਲਪ ਹੋਇਆ ਉਹ ਖੁਦਾ ਯਾਰ ਨੇ ਕੀਤਾ ਸੀ। ਘੋੜੇਗਾਰ ਹੈ ਸਨ ਲੇਕਿਨ ਚੜ੍ਹਨੇ ਦੇ ਕਦੀ ਖੁਆਇਸ਼ਮੰਦ ਨਹੀਂ ਸਾਂ। ਤੇ ਜਿਵੇਂ ਜਿਵੇਂ ਫਿਰ ਉਹਦੇ ਨਾਲ ਜਵਾਨੀ ਵਿੱਚ ਆਏ ਹਾਂ ਤੇ ਉਸਨੇ ਘੋੜਿਆਂ ਦੀ ਤਰਫ ਮੋਟੀਵੇਟ ਕੀਤਾ ਤੇ ਅੱਜ ਅਲਹਮਦੁਲਿਲਾ ਉਹਦੀ ਬਨਿਸਬਤ ਦੇਖ ਲਓ ਘੋੜੇ ਖੜੋਤੇ, ਨੇਜ਼ਾਬਾਜ਼ੀ ਵੀ ਕਰਨੇ ਆਪੇ, ਉਹਦੇ ਨਾਮ 'ਤੇ ਟੀਮ ਦੌੜਾਉਂਦੇ ਹਾਂ ਔਰ
ਉਹਦੀ ਯਾਦ ਵਿੱਚ ਜਿੰਨਾ ਕੁਝ ਹੋ ਸਕਦਾ ਇਸ ਨੇਜ਼ਾਬਾਜ਼ੀ ਵਾਸਤੇ ਉਹ ਕਰੀਦਾ, ਕਿਉਂਕਿ ਉਸ ਨੂੰ ਅਕੀਦਤ ਦੀ ਹੱਦ ਤੱਕ ਸ਼ੌਕ ਸੀ। ਔਰ ਮੈਂ ਸਮਝਣਾ ਕਿ ਸਿਰਫ ਮੈਂ ਨਹੀਂ, ਤੁਸੀਂ ਕਿਧਰੇ ਵੀ ਪਾਕਿਸਤਾਨ 'ਚ ਚਲੇ ਜਾਓ, ਜਿੱਥੇ ਵੀ ਤੁਸੀਂ ਉਹਦਾ ਨਾਂ ਲਵੋਗੇ, ਜਿਹੜੇ ਲੋਕ ਸਵਾਰ ਨੇ ਉਹਦੇ ਜਿਹਾ ਸਵਾਰ ਸ਼ਾਇਦ ਦੁਬਾਰਾ ਨਾ ਆ ਸਕੇ, ਨਾ ਕੋਈ ਪਹਿਲੇ ਹੋ ਗੁਜ਼ਰਿਆ। ਇਸ ਉਮਰ ਵਿੱਚ, ਯੰਗ ਏਜ ਵਿੱਚ ਇਤਨਾ ਸਮਝਦਾਰ। ਔਰ ਤੁਸੀਂ ਵੇਖਦੇ ਹੋ ਕਈ ਨੈਸ਼ਨਲ ਜੀਓਗ੍ਰਾਫਿਕ 'ਤੇ ਵੀ ਕੋਈ ਡੌਗ ਵਿਸਪਰ ਹੁੰਦਾ ਹੈ, ਕੋਈ ਸਨੇਕ ਵਿਸਪਰ ਹੁੰਦਾ ਹੈ, ਮਤਲਬ ਕਿ ਜਿਹੜੇ ਉਹਨਾਂ ਜਾਨਵਰਾਂ ਦੀ ਜ਼ੁਬਾਨ ਨੂੰ ਸਮਝਦੇ ਨੇ, ਉਹਨਾਂ ਦੀ ਆਦਾਤ ਨੂੰ ਸਮਝਦੇ ਨੇ, ਉਹਨਾਂ ਨੂੰ ਟੈਕਲ ਕਰਨਾ ਸਮਝਦੇ ਨੇ। ਮੈਂ ਸਮਝਦਾ ਕਿ ਖੁਦਾਯਾਰ ਹਾਰਸ ਵਿਸਪਰ ਸੀ। ਉਹ ਘੋੜੇ ਨਾਲ ਗੱਲ ਕਰਦਾ ਸੀ, ਘੋੜੇ ਨੂੰ ਸਮਝਦਾ ਸੀ ਕਿ ਘੋੜੇ ਨੂੰ ਕੀ ਪ੍ਰੋਬਲਮ ਹੈ, ਇਹ ਘੋੜਾ ਕੀ ਚਾਹੁੰਦਾ ਹੈ, ਇਹ ਘੋੜਾ ਕਿਵੇਂ ਦੌੜਦਾ ਹੈ, ਇਸ ਘੋੜੇ ਦੀ ਨਾਰੀ ਕਿਹੜੀ ਹੋਣੀ ਚਾਹੀਦੀ, ਇਸ ਘੋੜੇ ਦੇ ਗਿੱਟੇ ਵਿੱਚ ਦਰਦ ਹੈ, ਇਸ ਘੋੜੇ ਦੇ ਐਵਰੀਥਿੰਗ ਉਹਦੇ ਅੰਦਰ ਪੂਰੀ ਇੱਕ ਕਿਤਾਬ ਸੀ। ਉਹ ਕੋਈ ਵੀ ਐਸੀ ਗੱਲ ਨਹੀਂ ਸੀ ਜਿਹੜੀ ਉਸ ਤੋਂ ਡੱਕੀ ਛੁਪੀ ਹੁੰਦੀ ਸੀ। ਬਹੁਤ ਹੀ ਟੈਲੈਂਟਡ ਔਰ ਬਹੁਤ ਹੀ ਅਮੇਜ਼ਿੰਗ ਇਨਸਾਨ ਸੀ। ਘੋੜਿਆਂ ਦੇ ਹਵਾਲੇ ਨਾਲ ਉਸ ਨੂੰ ਉਹਦੇ ਜਿੰਨੀ ਸਮਝ, ਮੈਂ ਸਮਝਦਾ ਕਿ ਉਹਦੇ ਵਾਲਿਦ ਸਾਹਿਬ ਵੀ ਬੜੇ ਸਮਝਦਾਰ ਨੇ, ਉਹਦੀ ਸਾਰੀ ਫੈਮਿਲੀ ਬੜੀ ਸਮਝਦਾਰ ਹੈ, ਲੇਕਿਨ ਉਹਨਾਂ ਦੇ ਖਾਨਦਾਨ ਵਿੱਚ ਜਿਹੜਾ ਖੁਦਾਯਾਰ ਹੈ ਉਹਦੇ ਅੰਦਰ ਸਭ ਤੋਂ ਜ਼ਿਆਦਾ ਟੈਲੈਂਟ ਸੀ ਔਰ ਗੋਡ ਗਿਫਟਡ ਸੀ ਉਹਦੇ ਅੰਦਰ। ਅੱਛਾ, ਤੁਹਾਨੂੰ ਉਹਨਾਂ ਦੀ ਸਵਾਰੀ ਦੀ ਕਿਹੜੀ ਖਾਸ ਗੱਲ ਉਹਨਾਂ ਦੀ ਪਸੰਦ ਆਈ, ਕਿਹੜਾ ਅੰਦਾਜ਼ ਐਸਾ ਹੀ ਜਿਹੜਾ ਤੁਹਾਨੂੰ ਅਪੀਲ ਕਰਦਾ ਹੈ? ਮੈਂ ਸਮਝਦਾ ਕਿ ਉਹ ਕਿਸੇ ਵੀ ਘੋੜੇ ਨਾਲ ਜ਼ੁਲਮ ਕੀਤੇ ਬਗੈਰ, ਖਰਾਬ ਤੋਂ ਖਰਾਬ ਘੋੜੇ ਨੂੰ ਮੈਂ ਉਸ ਨੂੰ ਦੇਖਿਆ ਕਿ ਉਸਨੇ ਸਿਰਫ ਉਂਗਲੀਆਂ ਦੇ ਪੋਟਿਆਂ ਨਾਲ ਉਸ ਨੂੰ ਦਰੁਸਤ ਕੀਤਾ। ਕਦੀ ਉਸ ਨੂੰ ਮਾਰਿਆ ਨਹੀਂ, ਕਦੀ ਉਸ ਨੂੰ ਡਾਂਟਿਆ ਨਹੀਂ, ਕਦੀ ਉਹਦਾ ਜ਼ੁਲਮ ਨਹੀਂ ਕੀਤਾ, ਕਿਸੇ ਕਿਸਮ ਦਾ ਕੋਈ ਫਾਊਲ ਪਲੇ ਨਹੀਂ ਸੀ ਕਰਦਾ। ਹਮੇਸ਼ਾ ਉਹ ਘੋੜੇ ਨਾਲ ਉਹਦੇ ਮੂੰਹ ਵਿੱਚੋਂ ਉਹਦੇ ਕੋਲੋਂ ਕੰਮ ਲੈਂਦਾ ਸੀ ਔਰ ਆਪਣੇ ਇਹਨਾਂ ਉਂਗਲੀਆਂ ਨਾਲ। ਇਸ ਤੋਂ ਇਲਾਵਾ ਕਦੀ ਕਿਸੇ ਨਾ ਸੋਟੀ ਫੱਦੀ, ਕਦੀ ਕਿਸੇ ਘੋੜੇ ਨੂੰ ਮਾਰਿਆ ਸੀ, ਕੋਈ ਜਗਰਾਤਾ ਨਹੀਂ ਹੁੰਦਾ। ਤਾਂ ਇੱਥੇ ਸਵਾਰ ਅਸੀਂ ਕਈ ਘੋੜਿਆਂ ਨਾਲ ਜ਼ੁਲਮ ਕਰਨੇ ਆ ਜਿਹੜੇ ਖਰਾਬ ਹੁੰਦੇ ਨੇ, ਘੋੜੇ ਮੰਨਦੇ ਵੀ ਨਹੀਂ, ਉਹਨ ਘੋੜੇ ਮੰਨਦੇ ਸਨ। ਕੋਈ ਯਾਦਗਾਰ ਕੋਈ ਵਾਕਿਆ ਐਸਾ ਤੁਹਾਡੀ ਦੋਸਤੀ ਦਾ ਕੋਈ ਸ਼ੇਅਰ ਕਰਨਾ ਚਾਹ ਰਹੇ? ਬੜੇ ਵਾਕਿਆਤ ਨੇ, ਫਿਰ ਸਾਰੀ ਜ਼ਿੰਦਗੀ ਇਕੱਠੀ ਗੁਜ਼ਰੀ ਹੈ। ਸਭ ਤੋਂ ਜਿਹੜਾ ਮੈਂ ਸਮਝਦਾ ਕਿ ਇੰਪੋਰਟੈਂਟ ਔਰ ਮੇਰੇ ਵਾਸਤੇ ਮੈਨੂੰ ਬੜਾ ਯਾਦ ਹੈ ਕਿ ਇਹ ਘੋੜਾ ਜਿਹੜਾ ਪਿੱਛੇ ਖਲੋਤੇ ਹੈ, ਰਾਜ ਦੁਲਾਰਾ, ਅਸੀਂ ਚਲੇ ਗਏ। ਮੈਂ ਉਹਨੂੰ ਕਿਹਾ ਕਿ ਮੈਨੂੰ ਨੁਕਰਾ ਘੋੜਾ ਲੈਣਾ, ਤੇ ਅਸੀਂ ਦੋਵੇਂ ਨਿਕਲ ਪਏ। ਸੁਬਾਹ ਦੋਵੇਂ ਭਾਈ ਇਕੱਲੇ ਹੀ ਸਾਂ ਤੇ ਘੋੜੇ ਢੂੰਡਦੇ ਡਢਾਉਂਦੇ ਇੱਕ ਅੱਧੇ ਘੋੜੇ ਦੀ ਅਸਾਂ ਕੀਮਤ ਵੀ ਲਾਈ, ਲੇਕਿਨ ਉਹ ਸਾਡਾ ਨਾ ਬਣ ਸਕਿਆ। ਤੇ ਮੈਂ ਉਹਨੂੰ ਕਹਿਣਾ ਕਿ ਯਾਰ ਮੈਨੂੰ ਨਾ ਕੋਈ ਰੰਗਦਾਰ ਘੋੜਾ ਵੀ ਅਗਰ ਹੋ ਜਾਏ ਨਾ, ਕੋਈ ਡੱਬਾ ਸ਼ੱਬਾ, ਤੇ ਉਹ ਵੀ ਮੈਨੂੰ ਰੰਗ ਪਸੰਦ ਹੈ। ਉਸ ਮੈंने ਇਸ घोड़े की तस्वीर दिखाई, उस आख्या घोड़ा है लेकिन ये तेरे वाला नहीं, तो मैं वापस जावांगा तो फिर बंदे मैंने कहणगे कि राज बख्तियार ने इसकी लै दिता। मैं नहीं, मैं वेखना, मैंने लैके चल। चले गए उत्थे, घोड़ा वेख्या, पसंद आ गया। फाउल है सन घोड़े विच, बहुत ज़्यादा फाउल सन घोड़े विच। बड़ा अच्छा घोड़ा है लेकिन विकदा नहीं सी अपने फाउल की वजह तो मैं उन्होंने कहा बई ये मैं तो लैना ही लैना, भावें पट्ठे पाने पे ना बजे। खैर सल्ला घर बद्दा रवे तो खैर वो घंटा डेढ़ बहस होंदी बनती रही। घोड़ा लैन दा मेरी वो जिद मान गया, भाई सी फिर वड्डा सी, ते घोड़ा आए फिर उस ते फाउल करने सन। मैं एक दिन चढ़ गया बजाण चढ़ाने वास्ते, तो घोड़ा आके भी तुसी मैनू नहीं बजा सकते। मैं है भी इतने सारा सवार भी गुजारे वाले ही, तो उत्तों आ गया आप। मैं फ़ोन किया तो बड़ी दूर सी, आ गया, टेंशन बन गई। उस आया तो मेरे ख्याल सिर्फ वो घोड़े दे उत्ते लत्त बुलाने दी अज भी वो वीडियो मौजूद है। वो फोन भी घोड़ा दौड़ाने जेब विचों डिग जाता है, तो लत्त बुलांदा गया तो घोड़ा उस तो बाद एक दिन भी घोड़े फाउल नहीं किया। वो मैं समझना कि मैंने बड़ा याद है। और फिर पूरा पाकिस्तान हैरान हो गया कि उस घोड़ा किवें दौड़ा लिया, किवें दौड़ गया। उस एक वारी दौड़ाने तो बाद अज तक मैं दौड़ा पिया, घोड़े फाउल नहीं किया। और उस दिन भी उस घोड़े नाल कोई फाउल नहीं, सिर्फ वो चढ़ता गया है। तो घोड़े आखे मैं बिल्कुल ठीक। इस किस्म का आदमी और समझदार, और बड़े बड़े फिर कई बार रल के डिगे भी हैं, गलतियां भी हुई, गुस्ताखियां भी हुई, रल के बजे भी हैं। सारे मामलात फिर दोस्त सारे शुगल है साढ़े कट्ठे। एक चीज़ फैमिली दोस्त मिस करते ही ਜਿਹੜਾ ਖੇਡ ਹੈ ਨੇਜ਼ਾਬਾਜ਼ੀ जी ਔਰ ਘੋੜਸਵਾਰੀ, ਇਹਦੇ ਵਿੱਚ ਕਿੱਡਾ ਵੱਡਾ ਖਲਾਅ ਪੈਦਾ ਹੋਇਆ ਉਹਨਾਂ ਦੇ ਜਾਣ ਨਾਲ। ਤੁਸੀਂ ਦੇਖ ਲਓ, ਤੁਸੀਂ ਖੁਦ ਇਸ ਗੱਲ ਦੇ ਸ਼ਾਹਿਦ ਹੋ ਕਿ ਹਰ ਨੇਜ਼ਾਬਾਜ਼ੀ ਤੇ ਹੁਣ ਅਗਰ 100 ਟੀਮਾਂ ਦੇ ਵਿੱਚੋਂ 40 ਟੀਮ ਉਹਦੇ ਨਾਂ ਤੇ ਦੌੜਦੀ ਹੈ। ਔਰ ਨੇਜ਼ਾਬਾਜ਼ੀ ਲੋਕ ਉਹਦੇ ਨਾਂ ਦੀ ਕਰਵਾਉਂਦੇ ਨੇ, ਹਰ ਪੋਸਟਰ ਉੱਤੇ ਉਹਦੀ ਫੋਟੋ ਹੈ।
ਇਹ ਉਹਦੀ ਯਾਦ ਹੈ ਨਾ ਜੀ, ਉਹਦੀ ਖਲਾ ਪੂਰੀ ਕਰਨ ਵਾਸਤੇ ਹਰ ਬੈਨਰ ਉੱਤੇ ਹਰ ਪੋਸਟਰ ਉੱਤੇ ਉਹਦੀ ਫੋਟੋ ਲੱਗੀ ਹੈ। ਨਹੀਂ ਤਾਂ ਬੰਦੇ ਆਪਣੀ ਐਡਵਰਟਾਈਜ਼ਮੈਂਟ ਵਾਸਤੇ, ਜਿਹੜਾ ਬੰਦਾ 20 ਲੱਖ 30 ਲੱਖ ਮੇਲੇ ਤੇ ਲਾਉਂਦਾ ਉਹ ਚਾਹੁੰਦਾ ਕਿ ਮੇਰੀ ਐਡਵਰਟਾਈਜ਼ਮੈਂਟ ਆਵੇ। ਲੇਕਿਨ ਹੁਣ ਜਿਸ ਟਾਈਮ ਦੀ ਉਹਦੀ ਡੈਥ ਹੋਈ ਹੈ ਲੋਕ ਨੇਜ਼ਾਬਾਜ਼ੀ ਕਰਵਾਉਂਦੇ ਨੇ ਔਰ ਪੋਸਟਰ ਉਹਦੇ ਬਣਦੇ ਨੇ। ਤੇ ਇਹ ਮੈਂ ਸਮਝਦਾ ਕਿ ਉਹਦਾ ਖਲਾ ਪੂਰਾ ਕਰਨ ਵਾਸਤੇ ਲੋਕ ਇਤਨੀ ਇਨਵੈਸਟਮੈਂਟ ਉਸ ਬੰਦੇ ਤੇ ਕਰਦੇ ਨੇ ਕਿ ਉਹਦੀ ਫੋਟੋ ਹੋਵੇ ਤਾਂ ਸਾਡਾ ਮੇਲਾ ਕਾਮਯਾਬ ਹੁੰਦਾ, ਸਾਡਾ ਮੇਲਾ ਚੰਗਾ ਹੁੰਦਾ। ਉਹਦੀ ਫੋਟੋ ਵੇਖ ਕੇ ਮੇਲੇ ਤੇ ਟੀਮਾਂ ਜਿਸ ਨਹੀਂ ਵੀ ਆਉਣਾ ਹੁੰਦਾ ਉਹ ਆ ਜਾਂਦੀ ਵੀ ਯਾਰੀ ਦੀ ਫੋਟੋ ਲੱਗੀ ਤੇ ਅਸੀਂ ਚਲੀਏ ਯਾਰ, ਉਹ ਮੇਲਾ ਯਾਰੀ ਦੇ ਨਾਮ ਦਾ। ਤੇ ਇਹ ਸਮਝ ਲਓ ਕਿ ਫਿਰ ਹਿਸਾਬ ਲਾ ਲਓ ਕਿੰਨਾ ਵੱਡਾ ਖਲਾ ਹੈ ਇਸ ਨੇਜ਼ਾਬਾਜ਼ੀ ਦੀ ਫੀਲਡ ਵਿੱਚ। ਉਹ ਘੋੜੇ ਫਿਲਹਾਲ ਤੇ ਹੁਣ ਇੱਥੇ ਨਹੀਂ ਆਣ, ਅਸੀਂ ਜਿਸ ਟਾਈਮ ਸੀਜ਼ਨ ਹੁੰਦਾ ਅਸੀਂ ਦੂਸਰੇ ਫਾਰਮ ਹਾਊਸ 'ਤੇ ਸ਼ਿਫਟ ਕਰ ਦਿੰਦੇ ਹਾਂ। ਸਾਰੇ ਹੀ ਉਸ ਦਿੱਤੇ ਨੇ। ਇਹ ਇੱਕ ਹੁਣ ਮੈਂ ਆਂਦਾ ਤੇ ਉਸ ਜਿਹੜੀਆਂ ਗੱਲਾਂ ਦੱਸੀਆਂ ਉਹ ਸੋਚ ਸਮਝ ਕੇ ਕੁਝ ਇੰਜ ਲੈ ਆਂਦਾ ਵੀ ਸ਼ਾਇਦ ਉਸ ਤਰ੍ਹਾਂ ਦਾ। ਹੁਣ ਸਾਡਾ ਦੋਸਤ ਹੈ ਹਸਨ ਸ਼ਾਹ, ਅਸੀਂ ਤ੍ਰੈਵੇ ਮਿਊਚੁਅਲ ਫਰੈਂਡਸ ਹਾਂ, ਤੇ ਉਹਦੀ ਡੈਥ ਤੋਂ ਬਾਅਦ ਸੋਚਣ ਲੱਗੇ ਸਾਂ ਵੀ ਸਾਨੂੰ ਹੁਣ ਘੋੜੇ ਕੌਣ ਲੈ ਕੇ ਦੇਵੇਗਾ, ਸਾਨੂੰ ਕੌਣ ਦੱਸੇਗਾ ਕਿ ਘੋੜਾ ਕਿਵੇਂ ਦਾ। ਉਹ ਤਾਂ ਘੋੜਾ ਦੂਰ ਖਲੋਤੇ ਹੁੰਦਾ ਸੀ, ਮੀਲੋਂ ਦੂਰ ਤੇ ਦੱਸ ਦਿੰਦਾ ਸੀ ਕਿ ਘੋੜਾ ਕੀ ਕਰਦਾ, ਇਹ ਕਿਵੇਂ ਦੌੜੇਗਾ, ਇਹ ਕਿਵੇਂ ਦਾ ਹੋਵੇਗਾ। ਸਾਨੂੰ ਤਾਂ ਇਲਮ ਹੀ ਨਹੀਂ, ਨਾ ਸਮਝਣਾ ਤੇ ਨਾ ਮੁਮਕਿਨ ਜੀ ਬਾਤ ਹੈ ਨਾ ਘੋੜਿਆਂ ਨੂੰ। ਤੇ ਸਾਡੇ ਬਸ ਅਸੀਂ ਹੁਣ ਬੜੇ ਪਰੇਸ਼ਾਨ ਹੋ ਜਾਂਦੇ ਅਗਰ ਘੋੜਾ ਲੈਣਾ ਹੋਵੇ ਤਾਂ ਸਾਡੇ ਕੋਲ ਕੋਈ ਵੀ ਐਸਾ ਸੋਰਸ ਨਹੀਂ ਜਿਹੜਾ ਸਾਨੂੰ ਉਹਦੇ ਜਿੰਨਾ ਬਿਹਤਰ ਸਮਝਾ ਸਕੇ। ਯਾਰਾਂ ਦੋਸਤਾਂ ਚ ਕਿਸ ਤਰ੍ਹਾਂ ਤੁਸੀਂ? ਬੜਾ ਹਸਮੁਖ, ਇਤਨਾ ਸਮਾਈਲੀ ਔਰ ਇਤਨਾ ਖੁਸ਼ ਇਖਲਾਕ। ਹਰ ਇੱਕ ਦਿਨ ਵੀ ਮੈਂ ਉਹਦੇ ਮੱਥੇ ਤੇ ਵੱਟ ਨਹੀਂ ਵੇਖਿਆ, ਇੱਕ ਦਿਨ ਵੀ। ਉਹ ਜਿੱਥੇ ਉਹ ਸੋਣਾ ਹੈ ਨਾ ਉੱਥੇ ਰੌਣਕ ਹੋਣੀ। ਰਾਤੀ 3-3 ਵਜੇ ਤਾਈਂ 4-4 ਵਜੇ ਤਾਈਂ ਜੇ ਸੌਂ ਗਏ ਤੇ ਕੋਈ ਨਾ ਕੋਈ ਹਰਕਤ ਕਰਕੇ ਸਾਨੂੰ ਉਠਾ ਕੇ ਤੇ ਗੱਪਾਂ ਗਪੋੜੀਆਂ ਤੇ ਗੱਲਾਂ ਤੇ ਉਹਦੇ ਜਿਹਾ। ਤੇ ਮੈਂ ਸਮਝਦਾ ਕਿ ਮਹਿਫਲੀ ਬੰਦਾ ਹੀ ਕੋਈ ਨਹੀਂ ਸੀ। ਬਹੁਤ ਵੱਡਾ ਸ਼ੌਕੀਨ ਔਰ ਖੁਸ਼ ਇਖਲਾਕ, ਸ਼ੁਗਲ ਹਰ ਟਾਈਮ, ਕਿਸੇ ਟਾਈਮ ਵੀ ਪਰੇਸ਼ਾਨੀ ਨਹੀਂ, ਟੈਨਸ਼ਨ ਨਹੀਂ ਲੈਣੀ। ਘੋੜੇ ਨੇ ਭਾਈ ਜੀ ਇਤਨੇ ਘੋੜੇ ਬੰਦੇ ਨੇ, 100 ਘੋੜਾ ਆ ਰਿਹਾ ਖੁਸ਼, 200 ਆ ਰਿਹਾ ਖੁਸ਼, ਇਹ ਚਾਹੀਦਾ ਆ ਰਿਹਾ। ਜੋ ਕੁਝ ਹੀ ਮੂੰਹ ਕੱਢਿਆ ਨਾ ਮੰਗਿਆ ਉਸ ਮੱਥੇ ਤੋਂ ਯੈਸ ਦੀ ਆਵਾਜ਼ ਦਿੱਤੀ ਹਰ ਦਫਾ। ਉਹਨੂੰ ਯਾਰੀ ਕਹਿੰਦਾ ਸੀ, ਖੁਦਾ ਯਾਰ ਉਹਦਾ ਨਾਂ ਸੀ ਤੇ ਉਹਨੇ ਯਾਰੀ ਦੇ ਨਾਂ ਤੋਂ ਮੈਂ ਬੁਲਾਉਂਦਾ ਸੀ। ਤੇ ਯਾਰੀ ਨੂੰ ਮਿਸ ਕਰ ਜੀ, ਯਾਰੀ ਨੂੰ ਬੜਾ ਮਿਸ ਕਰੀਦਾ। ਅੱਲਾਹ ਪਾਕ ਉਹਦਾ ਜੰਨਤਾਂ 'ਚ ਘਰ ਕਰੇ ਜੀ। ਤੇ ਬਸ ਬੜਾ ਵੱਡਾ ਲਾਸ ਹੈ ਸਾਡੀ ਫੈਮਿਲੀ ਵਾਸਤੇ ਔਰ ਸਾਡੇ ਸਾਰੇ ਦੋਸਤਾਂ ਵਾਸਤੇ। ਸਜਣੋ, ਮੇਲੇ ਅੱਜ ਵੀ ਉਸੇ ਤਰ੍ਹਾਂ ਲੱਗਦੇ ਨੇ ਪਏ, ਟੀਮਾਂ ਅੱਜ ਵੀ ਭੱਜਦੀਆਂ ਨੇ ਪਈਆਂ, ਪਰ ਖੁਦਾ ਯਾਰ ਮਹਿਦੀ ਨੇ ਇਹਨਾਂ ਮੈਦਾਨਾਂ ਵਿੱਚ ਇੰਨੀ ਵੱਡੀ ਜਗ੍ਹਾ ਖਾਲੀ ਛੱਡ ਦਿੱਤੀ ਹੈ ਜਿਹੜੀ ਸ਼ਾਇਦ ਹੁਣ ਕਦੀ ਨਾ ਪੂਰੀ ਹੋ ਸਕੇ। ਤਾਂ ਹੀ ਇਹਨਾਂ ਮੇਲਿਆਂ ਵਿੱਚ ਟੀਮ ਕੋਈ ਵੀ ਜਿੱਤੇ ਪਰ ਨਾ ਚੌਧਰੀ ਖੁਦਾ ਯਾਰ ਮਹਿਦੀ ਦਾ ਵੱਜਦਾ ਹੈ। ਇਸ ਵੀਡੀਓ ਵਿੱਚ ਤੁਸੀਂ ਚੌਧਰੀ ਖੁਦਾ ਯਾਰ ਮਹਿਦੀ ਹੋਰਾਂ ਦਾ ਘਰ ਵੇਖਿਆ, ਨਾਲੇ ਉਹਨਾਂ ਦੇ ਸਜਣਾ ਨੂੰ ਮਿਲੇ। ਤੇ ਹੁਣ ਦਿਖਾਉਂਦੇ ਹਾਂ ਤੁਹਾਨੂੰ ਖੁਦਾ ਯਾਰ ਮਹਿਦੀ ਹੋਰਾਂ ਦਾ ਉਹ ਘਰ ਜਿੱਥੇ ਉਹ ਸਾਰੇ ਮੇਲਿਆਂ ਤੋਂ ਬੇਨਿਆਜ਼ ਬੜੇ ਸਕੂਨ ਨਾਲ ਸੁੱਤੇ ਨੇ। ਤੁਹਾਨੂੰ ਸਾਰਿਆਂ ਨੂੰ ਇੱਥੇ ਛੱਡਦੇ ਹਾਂ, ਪਰ ਸਾਡਾ ਇਹ ਸਫ਼ਰ ਹਜੇ ਸ਼ੁਰੂ ਹੋਇਆ ਹੈ, ਜਿਹਨੂੰ ਅੱਗੇ ਵਧਾਉਣ ਦਾ ਫੈਸਲਾ ਆਪਣੇ ਵੀਰਾਂ ਦੇ ਫੀਡਬੈਕ ਤੇ ਕਰਾਂਗੇ। ਉਹਦੇ ਲਈ ਸਾਡਾ ਨੰਬਰ, ਸਾਡਾ ਕਮੈਂਟ ਬਾਕਸ ਤੇ ਅਸੀਂ ਬਨਫਸੇ ਨਫੀਸ ਹਾਜ਼ਰ ਹਾਂ। ਪਰ ਫਿਲਹਾਲ ਆਪਣੇ ਵੀਰ ਸਬੀਉਲ ਹਸਨ ਖਾਨ ਤੇ ਟੀਮ ਨੂੰ ਇਜਾਜ਼ਤ ਦਿਓ ਇਸ ਦੁਆ ਦੇ ਨਾਲ, ਜੇ ਸੋਹਣਾ ਰੱਬ ਪੰਜਾਬ ਧਰਤੀ ਦੇ ਇਸ ਪੁੱਤਰ ਸਾਡੇ ਵੀਰ ਚੌਧਰੀ ਖੁਦਾ ਯਾਰ ਮਹਿਦੀ ਹੋਰਾਂ ਦੀਆਂ ਅਗਲੀਆਂ ਮੰਜ਼ਿਲਾਂ ਸੌਖੀਆਂ ਕਰੇ। ਮੇਰਾ, ਤੁਹਾਡਾ ਤੇ ਸਾਡਾ ਸਾਰਿਆਂ ਦਾ ਰੱਬ ਰਾਖਾ।